ਕਿ ਜਦੋਂ ਸ਼ਾਦੀਆਂ ਹੁੰਦੀਆਂ ਨੇ ਤੇ ਉਹ ਪੜ੍ਹਦੇ ਵੀ ਨੇ ਪੰਡਤ ਜਿਹੜੇ ਬੈਠੇ ਹੁੰਦੇ ਹਾਂਜੀ ਨੇ ਬਿਲकुल ਤੇ शादी ਤੁਸੀਂ ਵੀ ਆਪਣੀ ਸ਼ਾਦੀ 'ਚ ਪੜ੍ਹਦੇ हाँ जी बिल्कुल ਉਹ ਕੌਣ ਪੜ੍ਹਦਾ मैं अभी पढ़ लेना जरा मेरे दसो वाले थोड़ा। साहब ओम नम भगवते नासमा ओम नमो हनुमति ओम मैं बड़ा खुशहाल हाँ कि अपने मजहब के अनुसार अपने लावा फेरे शादी जिवें रसूमात ने उस तरह कीतियां बा आज़ादी और बाखरियत कोई परेशानी नहीं। ਅੱਛਾ ਤੁਹਾਡੀ ਬੱਚੀ ਜਿਹੜੀ ਏ ਉਹ ਪੰਜਾਬ ਪੁਲਿਸ ਦਾ ਹਿੱਸਾ ਬਣ ਗਈ हाँ जी सब बन गया और उन्हें 3 बजे 2 बजे छुट्टी होएगी तो बकायदा उन्हें इत्थों लैके आईदा ते लैके अच्छा दोस्तों ये अभी जनाब आपको दिखाया है बहुत ही खूबसूरत डेरा और बड़ी बड़ी खूबसूरत यहाँ गाय और उसके बछड़े। ये आप जहाँ हम अंदर जाते हैं और थोड़ा सा देखते हैं जहाँ ये पंडित फैमिली अपनी मजहबी रसूमात इनकी फैमिली अदा करती है, ठीक है ना, ताकि जो है ना वो पूरा एक आपको दिखाया जा सके। ये जो डेरा है इनका पंडितां दा डेरा मियाँ चन्नू, ये बड़े जी यहाँ की वेल नोन फैमिली है और ये इनकी रिहाइश का है। अभी देखते हैं अंदर। इस वीडियो में मेरा साथ दे रहे हैं जनाब जाहिद कर्मा वाला साहब, वाह जी वाह। अच्छा ये जनाब है इनका जो कमरा है और यहाँ पे जो है ना इन्होंने हम जनाब यहाँ पे जूता उतार लेते हैं ताकि अदब एहतराम। हम आगे जनाब यहाँ पे ये जो मंदिर वाली जगह, इसको मंदिर ही कहेंगे जी? हाँ जी मंदिर। अच्छा मैंने ये दसो कि ਇੱਥੇ थोड़ा ਤੁਹਾਡਾ ਟਾਈਮ ਕੀ ਹੁੰਦਾ ਹੈ ਪੂਜਾ ਦਾ ਜਾਂ ਬੀਬੀਆਂ ਦਾ ਜਾਂ ਬੰਦਿਆਂ ਦਾ ਅਲੱਗ ਹੁੰਦਾ ਜਾਂ ਕੀ ਹੁੰਦਾ? सुबह अमृत वेले उठीदा जाप जपीदा जाप जपन वास्ते पहला इशनान जरूरी है। इशनान करके बुरश बाथ करके फिर इशनान करके पवित्र होके जिसम नूं सफा करके ते सुका के ते आके पहला दीवा चिरागा करना है, फिर अगरबत्ती देनी है, फिर अपनी प्रार्थना करनी है, भागवत गीता पढ़नी है, फिर नितनेम पढ़ना है, फिर ਉਹਦੇ ਵਿੱਚ ਭਗਵਾਨ ਦੇ ਆਚਰਨ ਜੇ ਕਿ ਸੱਚੇ ਦਿਲ ਨਾਲ ਭਗਵਾਨ ਨੂੰ ਯਾਦ ਕਰਕੇ ਕਿ ਜੋ ਅਸੀਸਾਂ ਅਸਾਂ ਪਰਮਾਤਮਾ ਦੇ ਅੱਗੇ ਕਰਾਂਗੇ ਸਾਡੀ ਕਬੂਲ ਹੋਏਗੀ। ਸਾਡਾ ਉਮੀਦ ਤੇ ਯਕੀਨ ਇਸ ਗੱਲ ਤੇ ਆ ਕਿ ਜਿਸ ਨੇ ਪੈਦਾ ਕੀਤਾ ਉਸ ਰੋਜ਼ੀ ਦਾ ਵੀ ਦਾਤਾ ਖੁਦ ਹੈ ਔਰ ਸਾਡੀਆਂ ਜ਼ਰੂਰੀਅਤਾਂ ਵੀ ਪੂਰੀਆਂ ਖੁਦ ਕਰੇਗਾ। ਇਨਸਾਨ ਤੇ ਇਨਸਾਨ ਦਾ ਇੱਕ ਵਸੀਲਾ ਬਣਦਾ ਕਿ ਬਾਪ ਬੇਟੇ ਵਾਸਤੇ ਬੜਾ ਕੁਝ ਕਰਦਾ ਵੀ ਮੈਂ ਕੀਤਾ ਮਗਰ ਨਹੀਂ ਦਿੰਦਾ ਭਗਵਾਨ ਹੈ ਤੇ ਤਾਂ ਉਹ ਪੂਰੀ ਹੁੰਦੀ ਹੈ। ਅੱਛਾ ਥੋੜਾ ਇਹਦੇ ਬਾਰੇ ਦੱਸ ਦਿਓ ਦੀਆ ਜਿਹੜਾ ਨਾ ਕਿਦੋਂ ਜਲਾਉਂਦੇ ਹੋ ਜਾਂ ਕਿੰਨੀ ਦੇਰ ਤੱਕ? ਇਹ ਅੱਜ ਤੁਹਾਡੇ ਆਉਣ ਦੀ ਵਜ੍ਹਾ ਤੋਂ ਹੁਣੇ ਜਲਾਇਆ, ਵੈਸੇ ਨਰਾਤੇ ਹੁਣ ਹੋ ਗੁਜ਼ਰੇ ਨੇ। ਪਹਿਲਾਂ ਸਨ ਸਰਾਧ ਸਾਡੇ ਸਰਾਧ ਪਕਾਏ, ਫਿਰ ਉੱਥੇ ਦਾਨ ਦਰਸ਼ਨਾ ਕੀਤੀ ਜਾਂਦੀ। ਜਿਹੜੇ ਸੁਰਗਵਾਸੀ ਰੂਪ ਹੋ ਜਾਂਦੇ ਨੇ ਉਹਨਾਂ ਦੇ ਵਾਸਤੇ ਪਿੱਛੇ ਦਾਨ ਦਰਸ਼ਨ ਦਿੱਤੀ ਜਾਂਦੀ ਹੈ। ਜਿਸ ਤਰ੍ਹਾਂ ਕਿ ਅੱਜ ਮੇਰੇ ਪਤਰੇ ਨੇ ਆਪਣੇ ਵਾਲਦ ਦਾ ਦਿੱਤਾ ਵਾਲਦਾ, ਫਿਰ ਕੱਲ੍ਹ ਨੂੰ ਮੈਂ ਦਾਦੀ ਦਾ ਦਿੱਤਾ, ਫਿਰ ਪਰਸੋਂ ਨੂੰ ਮੇਰੇ ਭਾਈ ਨੇ ਬਾਪ ਦਾ ਦਿੱਤਾ, ਫਿਰ ਇਸ ਤਰ੍ਹਾਂ ਮਾਂ ਦਾ। ਯਾਨੀ ਇਸ ਤਰੀਕੇ ਨਾਲ ਵਾਰੀ ਵਾਰੀ ਅਸਾਂ ਰੱਖੀਏ ਆਪਣੀ ਫੈਮਲੀਆਂ ਦੇ ਵਿੱਚ ਅਤੇ ਫਿਰ ਉਹ ਦੇਗ ਪਕਾਈਏ ਜਾਂ ਉਹਦੇ 'ਚ ਖੀਰ ਪਕੌੜੇ ਜਾਂ ਹਲਵਾ ਪੂਰੀ ਕਰੀਏ। ਜਿਸ ਤਰ੍ਹਾਂ ਫਲ ਫਰੂਟ ਦਿੱਤਾ ਜਾਵੇ, ਹਸਬੇ ਤਫੀਕ ਹੋਵੇ ਜੋ ਕੁਝ ਉਹ ਦੇ ਕੇ ਤੇ ਅਸੀਂ ਭਗਵਾਨ ਦੇ ਨਾਮ ਅਰਪਣ ਕਰ ਦਿੰਦੇ ਕਿ ਮਾਲਕ ਤੂੰ ਦਿੱਤਾ, ਤੇਰਾ ਨਾਮ ਅਰਪਣ ਕੀਤਾ ਹੋਇਆ ਕਬੂਲ ਤਾਂ ਮਨਜ਼ੂਰ ਕਰੀਏ ਤੇ ਬਰਕਤ ਪਾਈਏ। ਅੱਛਾ ਤੁਸੀਂ ਇੱਥੇ ਬਹਿ ਕੇ ਫਿਰ ਪੂਜਾ ਕਰਦੇ? ਹਾਂ ਜੇ ਇੱਥੇ ਬੈਠ ਕੇ ਪੂਜਾ ਕਰਨੇ ਸਭ ਤੋਂ ਪਹਿਲਾਂ ਕਿ ਆ ਕੇ ਮੱਥਾ ਟੇਕਨੇ ਆ। ਜਿਸ ਤਰ੍ਹਾਂ ਕਿ ਤੁਸੀਂ ਲੋਕ ਵੀ ਜਾ ਕੇ ਮੱਥਾ ਟੇਕਦੇ ਹੋ ਤੇ ਇਸ ਤਰ੍ਹਾਂ ਮੱਥਾ ਟੇਕੀਦਾ ਤੇ ਅਸੀਸਾਂ ਮੰਗੀਦੀ ਹੈ। ਅਸੀਸਾਂ ਮਾਨਾ ਹੈ ਦੁਆ कि दुआ मंगी दी मालिक सच्चा तू खैर दी दिहाड़ी गुजारी ते सुख दा दिन चाढ़िया। रात पता नहीं कोई उठदा है कोई नहीं उठदा ते सब दी खैर मांग के रात गुजारी हो ते सब दी खैर होवे ते दिने हर कोई अपनी रोजी रसायन वास्ते मेहनत मशक्कत करे ते हक हलाल दी रोजी कमा के खावे। अच्छा मैनू ये दसो कि ਇਹ ਤੇ ਤੁਹਾਡੀ ਹੋ ਗਈ ਨਾ ਰੂਟੀਨ ਜਿਸ ਤਰ੍ਹਾਂ ਹੁੰਦੀ ਹੈ ਪੂਜਾ ਦੀ ਆ जी ਤਿਉਹਾਰ ਵੀ ਆ ਜਾਂਦੇ ਜਿਸ ਤਰ੍ਹਾਂ ਹੋਲੀ ਦਾ ਤਿਉਹਾਰ ਹੈ, ਦੂਸਰੇ ਦੀਵਾਲੀ ਆ। ਹੁਣ 1 ਤਰੀਕ ਨੂੰ 11ਵੇਂ ਮਹੀਨੇ ਦੀ 1 ਤਰੀਕ ਨੂੰ ਖੈਰ ਨਾਲ ਦੀਵਾਲੀ ਆ ਰਹੀ ਹੈ ਤੇ ਜਦੋਂ ਸ਼੍ਰੀ ਰਾਮਚੰਦਰ ਨੇ ਰਾਜਾ ਦਸ਼ਰਥ ਦਾ ਪਿਛਲਾ ਜਨਮ ਸੀ ਉਹਦੇ ਵਿੱਚ ਸਰਵਨ ਕੁਮਾਰ ਜਾ ਰਿਹਾ ਸੀ ਆਪਣੇ ਵਾਲਦਾ ਤੇ ਵਾਲਦ ਨੂੰ ਲੈ ਕੇ ਗੰਗਾ ਦਾ ਇਸ਼ਨਾਨ ਕਰਾਉਣ ਵਾਸਤੇ ਤੇ ਜੰਗਲ ਵਿੱਚ ਰਾਤ ਪੈ ਗਈ ਤੇ ਉਹਦੇ ਵਾਲਦਾ ਨੇ ਪਾਣੀ ਮੰਗਿਆ ਸਰਵਨ ਕੁਮਾਰ ਕੋਲੋਂ ਤੇ ਪਾਣੀ ਪਿਲਾ। ਉਹਨੇ ਵਹਿੰਗੀ ਤੇ ਪਾਏ ਸਨ, ਨਬੀਨੇ ਸਨ ਤੇ ਜੰਗਲ ਦੇ ਵਿੱਚ ਉਹਨਾਂ ਨੂੰ ਰੱਖਿਆ। ਆਪ ਪਾਣੀ ਲੈਣ ਚਲਾ ਗਿਆ, ਗੰਗਾ ਤੋਂ ਜਾ ਕੇ ਪਾਣੀ ਭਰਨ ਲੱਗਾ। ਉੱਥੇ ਰਾਜਾ ਦਸ਼ਰਥ ਰਾਤ ਦੇ ਟਾਈਮ ਨਿਕਲਿਆ ਹੋਇਆ ਸੀ ਸ਼ਿਕਾਰ, ਪਿਛਲੇ ਜਨਮ 'ਚ ਵੀ ਰਾਜਾ ਸੀ ਤੇ ਸ਼ਿਕਾਰ ਦੇ ਵਿੱਚ ਜੋ ਪਾਣੀ ਸਰਾਈ ਪਾਣੀ ਦੇ ਵਿੱਚ ਪਾਈ ਤੇ ਗੜਗੜ ਦੀ ਆਵਾਜ਼ ਆਈ ਤੇ ਰਾਜਾ ਨੇ ਆਖਿਆ ਕੋਈ ਸ਼ਿਕਾਰ ਪਾਣੀ ਪੀਂਦਾ ਹੈ ਪਿਆ। ਉਹਨੇ ਤੀਰ ਸੱਟਿਆ, ਤੀਰ ਨੂੰ ਹੁਕਮ ਦਿੱਤਾ ਜਾ ਕੇ ਸ਼ਿਕਾਰ ਤੇ ਲੱਗ। ਹਨੇਰਾ ਹੋਏ ਸਵੇਰਾ ਹੋਏ ਉਸ ਟਾਈਮ ਉਹਨਾਂ ਵਕਤਾਂ ਦੇ ਲਿਹਾਜ਼ ਨਾਲ ਪਰਮਾਤਮਾ ਮੰਨਦਾ ਸੀ ਬੰਦਿਆਂ ਦੀ ਤੇ ਪੂਜਣ ਵਾਲੇ ਸੱਚਾਈ ਦੇ ਸਨ। ਉਹ ਦੁਆਪਰ ਯੁੱਗ ਸੀ ਲੱਗਾ ਜਾ ਕੇ ਜਿਸ ਟਾਈਮ ਤੀਰ ਜਾ ਕੇ ਸਰਵਣ ਦੀ ਤੇ ਉਹਦੀ ਹਾਏ ਨਿਕਲੀ। ਰਾਜਾ ਦਸ਼ਰਥ ਨੇ ਸਮਝਿਆ ਕਿ ਕੋਈ ਮੁਨਸ਼ ਮਰ ਗਿਆ, ਇਨਸਾਨ ਮਰ ਗਿਆ। ਮੁਨਸ਼ ਆਂਦੇ ਨੇ ਇਨਸਾਨ ਹਿੰਦੂ ਧਰਮ 'ਚ। ਜਿਸ ਲਈ ਉਹ ਪਰ ਉਹਨੇ ਹਾਏ ਜਾ ਕੇ ਵੇਖੀ, ਉਹਨੇ ਪੁੱਛਿਆ ਉਹ ਭਲਿਆ ਲੋਕਾਂ ਤੂੰ ਰਾਤ ਨੂੰ ਇੱਥੇ ਕਿਵੇਂ? ਉਹਨੇ ਆਖਿਆ ਮੈਂ ਵਾਲਦਾ ਤੇ ਵਾਲਦ ਨੂੰ ਲੈ ਕੇ ਜਾਣ ਰਿਹਾ ਸਾਂ ਗੰਗਾ ਇਸ਼ਨਾਨ ਕਰਾਉਣ ਵਾਸਤੇ
ਤੇ ਇਹ ਰਸਤੇ 'ਚ ਮੈਨੂੰ ਉਹਨਾਂ ਪਾਣੀ ਆਖਿਆ ਤੇ ਉਹ ਫਲਾਣੇ ਥਾਂ ਬੈਠੇ ਨੇ ਤੇ ਉਹਨਾਂ ਟਾਈਮ ਉਹ ਜਾਨ ਪ੍ਰਵਾਜ਼ ਨਹੀਂ ਸੀ ਹੁੰਦੀ ਜਦ ਤੱਕ ਕਿ ਤੀਰ ਖਿੱਚਿਆ ਨਹੀਂ ਸੀ ਜਾਂਦਾ ਬਦਨ ਦੇ ਵਿੱਚੋਂ। ਜਦੋਂ ਉਹ ਤੀਰ ਖਿੱਚਣ ਤੋਂ ਪਹਿਲਾਂ ਉਹਨੇ ਸਾਰੀ ਗੱਲਬਾਤ ਪੁੱਛ ਲਈ। ਉਹਨੂੰ ਸਰਵਣ ਕੁਮਾਰ ਨੇ ਦੱਸ ਦਿੱਤਾ ਰਾਜੇ ਨੂੰ। ਰਾਜਾ ਪਾਣੀ ਲੈ ਕੇ ਗਿਆ, ਅੱਖੀਆਂ ਤੋਂ ਨਬੀਨੇ ਸਨ। ਉਹਨੇ ਜਾ ਕੇ ਆਖਿਆ ਵੀ ਇਹ ਪਾਣੀ ਮੂੰਹ ਨਾ ਬੋਲੇ ਰਾਜਾ, ਇਹ ਪਾਣੀ ਉਹਨਾਂ ਦੇ ਅੱਗੇ ਕਰੇ, ਪਾਣੀ ਬੂਆ ਆਵਾਜ਼ ਨਾ। ਉਹ ਆਖਣ ਬੱਚਿਆ ਬੋਲ, ਸਾਨੂੰ ਆਵਾਜ਼ ਦੇ, ਕੌਣ ਹੈ ਤੂੰ? ਉਹ ਪਾਣੀ ਅੱਗੇ ਕਰੇ ਬਈ ਮੂੰਹ ਨੂੰ ਲਾਏ, ਬੋਲੇ ਨਾ ਕਿ ਮੈਨੂੰ ਇਹ ਪਹਿਚਾਣ ਕੇ ਆਖਣਗੇ ਕਿੱਥੇ। ਜਿਸ ਵੇਲੇ ਉਹਨੂੰ ਮਜਬੂਰਨ ਬੋਲਣਾ ਪਿਆ ਰਾਜੇ ਨੂੰ। ਉਹਨੇ ਆਖਿਆ ਸਾਡਾ ਪੁੱਤਰ ਕਿੱਥੇ? ਉਹਨੇ ਆਖਿਆ ਕਿ ਉਹ ਇੰਜ ਮੈਂ ਸ਼ਿਕਾਰ ਤੇ ਨਿਕਲਿਆ ਸੀ, ਤੀਰ ਲੱਗਾ ਤੇ ਉਹ ਮਰ ਗਿਆ ਤੇ ਮੇਥੋਂ ਬੜੀ ਖਤਾ ਹੋ ਗਈ, ਮੈਨੂੰ ਮਾफ़ ਕਰ ਦਿਓ। ਉਹਨੇ ਆਖਿਆ ਅਸੀਂ ਤੇ ਜਿਹੜੀ ਮਾफ़ੀ ਦੇਵਾਂਗੇ, ਜਿਸ ਤਰ੍ਹਾਂ ਅੱਜ ਪੁੱਤਰ ਦੇ ਵਿਛੋੜੇ ਅਸੀਂ ਮਰੇ ਹਾਂ ਤੇ ਤੈਨੂੰ ਭੋਗ ਭੋਗਣਾ ਪਏਗਾ। ਦੂਸਰੇ ਵਕਤ 'ਚ ਫਿਰ ਉਹ ਰਾਜਾ ਬਣਿਆ, ਰਾਜਾ ਦਸ਼ਰਥ ਉਸ ਦਾ ਨਾਮ ਸੀ। ਉਹਦੇ ਫਿਰ ਉਹ ਬੇਟਾ ਰਾਮ ਤੇ ਲਛਮਣ ਪੈਦਾ ਹੋਏ। ਫਿਰ ਉੱਥੇ ਜੰਗ ਲੱਗੀ ਗੁਰੂ ਕੁਸ਼ੇਤਰ ਦੇ ਵਿੱਚ ਤੇ ਕੋਰੂ ਪਾਂਡਵਾਂ ਦੀ। ਉਹਦੇ ਵਿੱਚ ਆ ਕੇ ਫਿਰ ਇਹ ਰਾਜਾ ਕੇਕਈ ਮਾਤਾ ਨੇ ਨਾ ਆਪਣੇ ਬਰਥ ਵਾਸਤੇ ਲਾਲਚ ਕੀਤਾ ਕਿ ਇਹਨਾਂ ਨੂੰ ਬਨਵਾਸ ਦੇ। ਬਨਵਾਸ ਦਿੱਤਾ ਰਾਮ ਤੇ ਲਛਮਣ ਨੂੰ। ਸੀਤਾ ਨੇ ਆਖਿਆ ਮੇਰਾ ਇੱਥੇ ਕੀ ਹੈ, ਮੈਂ ਵੀ ਆਪਣਾ ਆਪ ਲੈ ਕੇ ਤੇ ਨਿਕਲ ਜਾਨੀ ਹਾਂ ਇੱਥੋਂ, ਮੈਂ ਪਿੱਛੇ ਕੀ ਬਚਣਾ ਹੈ। ਤੇ ਉਹ ਇਸ ਵਾਸਤੇ ਉਹ ਮਾਤਾ ਸੀਤਾ ਰਾਮ ਤੇ ਲਛਮਣ ਉੱਥੋਂ ਜੰਗਲਾਂ 'ਚੋਂ ਨਿਕਲੇ। ਰਾਤ ਨੂੰ 14 ਸਾਲ ਦਾ ਬਨਵਾਸ ਦਾ ਉਹਨਾਂ ਨੂੰ ਸਜ਼ਾ ਦਿੱਤੀ ਗਈ। 14 ਸਾਲ ਘਰੋਂ ਬਾਹਰ ਨਿਕਲੇ ਜਿਸ ਵੇਲੇ ਤੇ ਆਏ ਅੱਗੇ ਆਉਂਦੇ ਆਉਂਦੇ ਇਹ ਰਾਵੀ ਤੇ ਸੀਤਾ ਕੁੰਡ ਤੇ ਲਛਮਣ ਤੇ ਰਾਮ ਚੌਤਰਾ ਹੈ ਸੁਲਤਾਨਕੋਟ ਹੈ ਕੀ ਨਾ ਉਹਦਾ ਇੱਥੇ ਅਬਦੁਲ ਹਕੀਮ ਦੇ ਨਾਲ। ਇੱਥੇ ਜਾ ਕੇ ਨਹਾਉਂਦੇ ਨਹਾਉਂਦੇ ਜਾਂਦੇ, ਸੀਤਾ ਪਿੱਛੇ ਬੈਠੀ ਹੈ ਤੇ ਉਹ ਪਿੱਛੇ ਅੱਗੇ ਜਾ ਕੇ ਰਾਮ ਨੇ ਪੁੱਛਿਆ ਲਛਮਣ ਨੇ ਕਿ ਰਾਮ ਜੀ ਸੀਤਾ ਬਾਹਰ ਕਿਨਾਰੇ ਤੇ ਬੈਠ ਕੇ ਕਰਦੇ ਉਹ ਬੈਠੀ ਹੈ 14 ਮੀਲ ਦੇ ਸਫ਼ਰ ਤੇ ਬੈਠੀ। ਤੇ ਇੱਥੋਂ ਅੱਜ ਵੀ ਉਸ ਵਕਤ ਤੋਂ ਲੈ ਕੇ 14 ਮੀਲ ਦਾ ਦਰਿਆ ਸਿੱਧਾ ਕਿਨਾਰਾ ਬਿਲਕੁਲ ਅਬਦੁਲ ਹੈ ਸਦਨਾਈ ਵਾਲਾ, ਅੱਜ ਵੀ ਉਹ ਸਦਨਾਈ ਇਸੇ ਗੱਲ ਤੋਂ ਹੈ ਕਿ ਉਹ 14 ਮੀਲ ਦਾ ਪਾਣੀ ਅੱਗੇ ਪਿੱਛੇ ਨਹੀਂ ਜਾਂਦਾ, ਕਿੱਡਾ ਫਲੱਡ ਆ ਜੇ ਪਾਣੀ ਬਾਹਰ ਨਹੀਂ ਜਾਂਦਾ। ਵਾਹ ਜੀ ਵਾਹ। ਤੇ ਅੱਜ ਵੀ ਉੱਥੇ ਉਹ ਜਗ੍ਹਾਵਾਂ ਹੈ ਨੇ ਬਾਲਾਹਾਜ਼ਾ, ਸੀ ਉਹਨਾਂ ਨੂੰ ਵੀ ਬਹਾਲ ਕਰੀਏ ਤੇ ਉੱਥੇ ਕਰ ਸਕਦੇ ਹਾਂ ਕਿਉਂਕਿ ਲੋਕ ਆਉਂਦੇ ਨੇ ਦਰਸ਼ਨ ਦੀਦਾਰ ਵਾਸਤੇ। ਤੇ ਬਾਕੀ ਉਹਨਾਂ ਗੱਲਾਂ ਨੂੰ ਪਿੱਛੇ ਕਰਦੇ ਹੋਏ ਫਿਰ ਉਹ ਜਿਸ ਵੇਲੇ 14 ਸਾਲ ਦਾ ਬਨਵਾਸ ਕੱਢਿਆ, ਦੀਵੇ ਚਿਰਾਗਾਂ ਦੀਵਾਲੀ ਤਾਂ ਮਨਾਈ ਜਾ ਰਹੀ ਹੈ। ਉਹਦੇ 'ਚ ਫਿਰ ਬਕਾਇਦਾ ਰਾਮ ਜੀ 14 ਸਾਲ ਦਾ ਬਨਵਾਸ ਕੱਟ ਕੇ ਵਾਪਸ ਗਏ ਆਪਣੀ ਅਯੋਧਿਆ 'ਚ, ਆਪਣੇ ਸ਼ਹਿਰ 'ਚ। ਤੇ ਫਿਰ ਉਸ ਵਾਸਤੇ ਉਹ ਦੀਵੇ ਚਿਰਾਗਾਂ ਰੋਸ਼ਨ ਕੀਤੇ ਜਾਂਦੇ। ਉੱਥੇ ਫਿਰ ਇੱਕ ਅਹਿਮ ਗੱਲ ਦੱਸੀ ਗਈ ਕਿ ਰਿਸ਼ਤੇ 3 ਉੱਥੇ ਪਵਿੱਤਰ ਹੋ ਗਏ, ਬਾਪ ਬੇਟੇ ਦਾ, ਭਾਈ ਭਾਈ ਦਾ ਤੇ ਪਤੀ ਪਤਨੀ ਦਾ। ਇਹ 3 ਰਿਸ਼ਤੇ ਪਵਿੱਤਰ ਮੰਨੇ ਜਾਂਦੇ ਜਿਸ ਵਾਸਤੇ ਦੀਵਾਲੀ ਮਨਾਈ ਜਾਂਦੀ। ਕਿਵੇਂ ਕਿ ਭਰਾ ਨੂੰ ਲਛਮਣ ਨੇ ਨਹੀਂ ਛੱਡਿਆ, ਰਾਮ ਨੂੰ ਮਿਲੀ ਸਜ਼ਾ, ਲਛਮਣ ਨੇ ਆਖਿਆ ਮੇਰਾ ਵੀ ਕੁਝ ਨਹੀਂ, ਮੈਂ ਵੀ ਤੇਰੇ ਨਾਲ, ਭਰਾ ਦਾ ਪਿਆਰ ਕਾਇਮ। ਬਾਪ ਬੇਟਾ ਆ ਗਿਆ ਕਿ ਉਧਰੋਂ ਬਰਥ ਉਹਦਾ ਰਾਜਾ ਦਸ਼ਰਥ ਸੀ, ਉਹਦਾ ਪਿਆਰ ਬਹੁਤ ਸੀ ਬੇਟੇ ਨਾਲ। ਉਹਨੇ ਆਖਿਆ 14 ਸਾਲ ਦਿਆਂਗਾ, ਜਲਦੀ ਵਾਪਸ ਆ ਜਾਏਗਾ। ਪਿਆਰ ਮਜ਼ਬੂਤ ਰਹਿ ਗਿਆ, ਪਤਨੀ ਅੱਗੇ ਵੀ ਸੱਚਾ ਤੇ ਬੇਟੇ ਨਾਲ ਵੀ ਮਹਿਫੂਜ਼। ਫਿਰ ਪਤੀ ਪਤਨੀ ਦਾ ਜਦੋਂ ਰਾਮ ਨਿਕਲਣ ਲੱਗਾ, ਸੀਤਾ ਨੇ ਆਖਿਆ ਮੇਰਾ ਪਿੱਛੇ ਕੀ, ਮੈਂ ਵੀ ਪਵਿੱਤਰ ਹਸਤੀ ਦੇ ਨਾਲ ਹੀ ਜਾਵਾਂਗੀ। ਇਹ 3 ਰਿਸ਼ਤੇ ਮਹਿਫੂਜ਼ ਉਦੋਂ ਤੇ ਚੱਲੇ, ਅੱਜ ਤੱਕ ਚੱਲਦੇ ਆ ਰਹੇ। ਵਾਹ ਜੀ ਵਾਹ, ਬੜੀ ਤੁਹਾਡੀ ਹਿਸਟਰੀ। ਵਾਕਈ ਤੁਸੀਂ ਪੰਡਤ ਫੈਮਿਲੀ, ਤੁਹਾਨੂੰ ਤਾਂ ਸਾਰਾ ਪਤਾ ਹੈ। ਅੱਛਾ ਮੈਨੂੰ ਹੁਣ ਥੋੜਾ ਜਿਹਾ ਦੱਸੋ ਕਿ ਜਦੋਂ ਸ਼ਾਦੀਆਂ ਹੁੰਦੀਆਂ ਨੇ ਤੇ ਉਹ ਪੜ੍ਹਦੇ ਵੀ ਨੇ ਪੰਡਤ ਜਿਹੜੇ ਬੈਠੇ ਹੁੰਦੇ ਨੇ। ਬਿਲਕੁਲ। ਤੇ ਤੁਸੀਂ ਵੀ ਆਪਣੀ ਸ਼ਾਦੀ ਵਿੱਚ ਪੜ੍ਹਦੇ? ਹਾਂਜੀ ਬਿਲਕੁਲ। ਉਹ ਕੌਣ ਪੜ੍ਹਦਾ? ਮੈਂ ਵੀ ਪੜ੍ਹ ਲੈਣਾ, ਮੇਰੇ ਵਾਲੇ ਸਾਹਿਬ। ओम नम भगवते नासमा ओम नमो हनुमति ओम नंजनी जावे दमाई भाइयों पुत्र धीमणि उपया श्री राम शिव राम लक्ष्मण जान की जय, बोलो हनुमान की जय, सिया राम जय सिया राम जय सिया राम। ਅੱਗੇ ਕਾਫੀ ਕਥਾ ਪੜ੍ਹਨੀ ਪੈਂਦੀ ਅੱਗ ਪਾਲ ਕੇ, ਜਿਸ ਤਰ੍ਹਾਂ ਰਸਮਾਂ ਚੱਲਦੀਆਂ ਲਾਵਾਂ ਫੇਰੇ ਦੌਰਾਨ ਉੱਥੇ ਫਿਰ ਕੁਝ ਪਾ ਕੇ ਕੁਝ ਨਵਾਂ ਪੜ੍ਹਨਾ ਪੈਂਦਾ। ਤੇ ਇਸ ਵਾਸਤੇ ਜੋ ਕੁਝ ਮੈਂ ਹਸਬੇ ਮਾਮੂਲ ਇਸ ਟਾਈਮ ਹਾਜ਼ਰ ਹੋ ਕੇ ਤੁਹਾਨੂੰ ਇਹ ਦੱਸਿਆ ਕਿ ਉਹ ਜਗ੍ਹਾ ਕੰਪਲੀਟ ਨਹੀਂ ਨਾ ਸਾਡੀ। ਕਿੰਨੇ ਚਿਰ ਇਹ 7 ਗੇੜੇ ਲਾਈਦੇ ਨੇ, 3 ਗੇੜੇ ਸਿੱਧੇ ਤੇ 3 ਪੁੱਠੇ ਤੇ ਫਿਰ 4 ਸਿੱਧੇ ਲਾਈਦੇ। ਹੋਰ ਉਸ ਤੋਂ ਬਾਅਦ ਫਿਰ ਕੀ ਹੁੰਦਾ? ਉਸ ਤੋਂ ਬਾਅਦ ਫਿਰ ਉਹਨਾਂ ਦੇ ਹਾਰ ਮਾਲਾ ਪਾਈ ਜਾਂਦੀ ਹੈ ਇੱਕ ਦੂਜੇ ਨੂੰ, ਫਿਰ ਉਹ ਚਾਦਰ ਦੇ ਨਾਲ ਬੰਦੇ ਹੁੰਦੇ, ਫਿਰ ਬੰਧਨ ਛੱਡ ਕੇ ਤੇ ਫਿਰ ਉਹਨਾਂ ਨੂੰ ਆਪੋ ਆਪਣੀ ਜਗ੍ਹਾ ਤੇ ਮਹਿਫੂਜ਼ ਕਰਕੇ ਤੇ ਉਹ ਲਾਵਾਂ ਫੇਰੇ ਕੰਪਲੀਟ ਹੋ ਜਾਂਦੇ। ਮੀਆਂ ਬੀਬੀ ਬਣ ਗਏ। ਮੀਆਂ ਬੀਬੀ ਬਣ ਗਏ। ਉਹ ਤੇ ਬਕਾਇਦਾ ਲਿਖਿਆ ਜਾਂਦਾ ਹੈ ਇੱਕ ਇਹ ਛੋਟਾ ਜਿਹਾ ਕਾਗਜ਼, ਉਹ ਆਪਣਾ ਉਹਨੂੰ ਆਉਂਦੇ ਨੇ ਫਾਈਲ ਇੱਕ ਹੁੰਦੀ ਹੈ ਸਾਡੇ ਕੋਲ, ਕਿਤਾਬ ਜਿਵੇਂ ਤੁਹਾਡੇ ਮੌਲਵੀਆਂ ਦੇ ਕੋਲ ਹੁੰਦੀ ਹੈ, ਇਸ ਤਰ੍ਹਾਂ ਉਹਦੇ ਵਿੱਚ ਨਾਮ ਲਿਖਿਆ ਜਾਂਦਾ ਹੈ ਰਾਜਿੰਦਰ ਪ੍ਰਸਾਦ ਜ਼ੁਆਜਾ ਰਾਜਕੁਮਾਰੀ। ਉਹ ਘਰ ਦਾ ਹਿੱਸਾ ਬਣਾ? ਹਾਂਜੀ, ਉਹ ਘਰ ਦਾ ਹਿੱਸਾ ਬਣ ਗਿਆ। ਤੇ ਅੱਛਾ ਪਹਿਲੇ ਦਿਨ ਸ਼ਾਦੀ ਹੋ ਗਈ। ਹਾਂਜੀ, ਮੁਸਲਮਾਨਾਂ ਚ ਹੁੰਦਾ ਨਾ ਕਿ ਫਿਰ ਵਲੀਮਾ ਵੀ ਹੁੰਦਾ ਹੈ ਜਾਂ? ਸਾਡੇ ਵੀ ਇਸੇ ਤਰ੍ਹਾਂ ਹੀ, ਪਹਿਲੇ ਦਿਨ ਸ਼ਾਦੀ ਹੋ ਗਈ, ਦੂਸਰੇ ਦਿਨ ਫਿਰ ਦੋਸਤ ਅਕਾਰਬ ਰਿਸ਼ਤੇਦਾਰ ਸਾਰੇ ਹੁੰਦੇ ਨੇ, ਫਿਰ ਦੂਸਰੇ ਦਿਨ ਵਲੀਮਾ ਕਰਕੇ ਹਰ ਕਿਸੇ ਰੋਟੀਆਂ ਪਾਣੀ ਖਵਾਏ ਨੇ। ਤੇ ਮਹਿੰਦੀ ਨਹੀਂ ਹੁੰਦੇ ਭੱਜ, ਉਹ ਤੇ ਪਹਿਲਾਂ 2 ਦਿਨ ਹੁੰਦੀ ਉਹ ਵੀ। ਹਾਂਜੀ, ਔਰ ਮਹਿੰਦੀ ਸ਼ਾਮ ਨੂੰ ਹੋ ਜਾਂਦੀ, ਦੂਜੇ ਦਿਨ ਸ਼ਾਦੀ ਵਿਆਹ। ਉਹ ਕੁਛ ਹੀ ਹੈ ਸਾਰਾ, ਉਹ ਤਾਂ ਸਾਡਾ ਸਿਰਫ ਲਾਵਾਂ ਨਿਕਾਹ ਦਾ ਤਰੀਕਾ। ਹਾਂਜੀ ਬਸ ਇਹ ਸਹੀ ਹੈ, ਬਾਕੀ ਉਹੀ ਬਾਕੀ ਰਸਮਾਤ ਉਸੇ ਤਰ੍ਹਾਂ।
बिल्कुल ठीक है। चलो जी, बड़ी मेहरबानी जनाब, मजा बहुत आया शुक्रिया होगा। जनाब। मैं ना लो जी ਬੜੀ ਜ਼ਬਰਦਸਤ ਗੁਫ਼ਤਗੂ ਕੀਤੀ ਹੈ। ਅਸੀਂ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਨਾ ਪਾਕਿਸਤਾਨ ਦੇ ਵਿੱਚ ਹਿੰਦੂ ਕਮਿਊਨਿਟੀ ਹੈ ਉਹਨਾਂ ਦੇ ਰਸਮ ਰਿਵਾਜ ਵੀ, ਕਿਉਂਕਿ ਜਿਹੜੇ ਹਿੰਦੂ ਆਲਰੇਡੀ ਸਾਡੀ ਵੀਡੀਓ ਦੇਖ ਰਹੇ ਉਹਨਾਂ ਨੂੰ ਪਤਾ ਹੀ ਹੈ ਕਿ ਕੀ ਹੁੰਦੇ ਨੇ, ਲੇਕਿਨ ਇਹ ਵੀਡੀਓ ਦਾ ਮਕਸਦ ਹੈ ਕਿ ਸਾਡੇ ਜਿਹੜੇ ਇੱਥੇ ਪੰਡਤ ਫੈਮਿਲੀ ਹੈ ਮੀਆਂ ਚੰਨੂ ਦੇ ਕੋਲ ਪਿੰਡ ਹੈ ਉੱਥੇ, ਜਿਹੜਾ ਮੈਂ ਅੱਗੇ ਦੱਸਿਆ, ਤੇ ਉਹਨਾਂ ਨੇ ਜਨਾਬ ਦੇਖੋ ਇੱਕ ਆਪਣੇ ਡੇਰੇ ਤੇ ਆਪਣੇ ਘਰ ਆਪਣੀਆਂ ਬੱਚੀਆਂ ਲਈ ਆਪਣੀਆਂ ਬੀਬੀਆਂ ਲਈ ਇਹ ਛੋਟਾ ਜਿਹਾ ਮੰਦਿਰ ਵੀ ਬਣਾਇਆ ਹੈ। ਇਹ ਮੰਦਿਰ ਕਿਹਦਾ ਹੈਗਾ? ਇਹ ਜੀ ਕਰਮਚੰਦ ਦਾ ਮੰਦਿਰ ਹੈ, ਸਾਡੀ ਜਗ੍ਹਾ ਉਧਰ ਘਰ ਬਣੀ ਹੋਈ ਹੈ ਤੇ ਆਪੋ ਆਪਣੀ ਜਗ੍ਹਾ ਦੇ ਘਰਾਂ ਦੇ ਵਿੱਚ, ਯਾਨੀ ਜਿੱਥੇ ਜਿੱਥੇ ਅਸੀਂ ਰਹਿ ਰਹੇ, ਮੇਰਾ ਉਧਰ ਦੂਸਰਾ ਘਰ ਹੈ, ਸਹੀ। ਮੇਰੇ ਭਾਈਆਂ ਦਾ ਦੂਸਰਾ ਘਰ ਹੈ, ਇਹ ਪਤਰੇਰ ਦਾ ਘਰ ਹੈ, ਸਮਝੋ ਜਿੱਥੇ ਜਿੱਥੇ ਆਪਾਂ ਆਪਣੇ ਕਮਰੇ ਬਿਲਕੁਲ। ਜਗ੍ਹਾ ਰਹਿ ਰਹੇ ਹਾਂ, ਵੱਡੀਆਂ ਬੈਠੀਆਂ ਆਪੋ ਆਪਣੇ ਘਰਾਂ 'ਚ। ਤੇ ਫਿਰ ਇਹ ਕਮਰਾ ਵੀ ਤੁਹਾਡਾ ਪਵਿੱਤਰ ਹੀ ਹੋਇਆ? ਇਹ ਪਵਿੱਤਰ ਹੀ ਹੈ, ਮੀਆਂ ਬੀਵੀਆਂ ਤੇ ਉਧਰ ਨੇ, ਇਹ ਤੇ ਬਸ ਰਹਿਣ ਮਹਿਮਾਨ ਕੋਈ ਆ ਗਿਆ ਤੇ ਬਿਲਕੁਲ, ਆਪਣੇ ਹਾਂ, ਬਾਇਜ਼ਤ ਬਾਦਬ ਤਰੀਕੇ ਨਾਲ ਰਹਿਣਾ ਪੈਂਦਾ ਹੈ। ਵਾਹ ਜੀ ਵਾਹ, ਬਹੁਤ ਸ਼ੁਕਰੀਆ ਤੇ ਜਨਾਬ। ਬਾਕੀ ਇੱਕ ਆਚਰਨ ਦਾ ਜੀ, ਜੀ। ਲਫ਼ਜ਼ ਮੈਂ ਤੁਹਾਡੇ ਲਈ ਦੱਸਾਂ ਦੱਸੋ ਜੀ। ਕਿ ਕੋਈ ਮੁਸਲਮਾਨ ਹੋਏ ਜਾਂ ਹਿੰਦੂ ਹੋਵੇ ਨਾ, ਤੇ ਉਹ ਜਿੰਨੇ ਸਾਡੇ ਉਤਾਰ ਹੋ ਗੁਜ਼ਰੇ ਨਾ, ਉਹਨਾਂ ਨੇ ਸਾਨੂੰ ਸਭ ਨੂੰ ਸਿੱਖਿਆ ਇਹ ਦਿੱਤੀ ਕਿ ਆਪਸ 'ਚ ਮਿਲ ਜੁਲ ਕੇ ਰਹਿਣ ਦਾ ਵਾਹ। ਦਰਸ ਦਿੱਤਾ ਸੀ ਕਿ ਤੁਸੀਂ ਇਨਸਾਨ ਦੀ ਕਦਰ ਕਰੋ, ਇਨਸਾਨ 'ਚ ਭਗਵਾਨ ਖੁਦਾ ਵਸਦਾ ਹੈ। ਤੇ ਉੱਥੇ ਆ ਕੇ ਮੁਸਲਮਾਨਾਂ ਆਖਿਆ ਵੀ ਬਾਬਾ ਗੁਰੂ ਨਾਨਕ ਸਾਹਿਬ ਸਾਡੇ ਨੇ, ਤੇ ਉਹਨਾਂ ਆਖਿਆ ਨਹੀਂ ਅਸੀਂ ਸਭ ਦੇ ਹਾਂ, ਮਗਰ ਸਮਝਣ ਵਾਲੇ ਸਮਝ ਗਏ, ਜਿਨ੍ਹਾਂ ਨਹੀਂ ਸੀ ਸਮਝਿਆ ਉਹਨਾਂ ਕੁਝ ਪਾ ਨਾ ਸਕੇ, ਤੇ ਜੇਕਰ ਅਗਰ ਕੋਈ ਸਮਝ ਜਾਂਦਾ ਤੇ ਫਿਰ ਦੁਬਾਰਾ ਦੁਨੀਆ ਤੇ ਆ ਨਾ ਸਕੇ। ਵਾਹ ਜੀ। ਤੂੰ ਕਹਾਂ ਤੇ ਮਾਰਿਆ ਮੁਸਲਮਾਨ ਵੀ ਮੈਂ ਨਾ, ਪੰਜ ਤਤ ਕਾ ਪੁਤਲਾ ਗੁਰੂ ਨਾਨਕ ਮੇਰਾ ਨਾਂ, ਅੱਗ ਪਾਣੀ ਮਿੱਟੀ ਹਵਾ ਦੇ ਨਾਲ ਇਨਸਾਨ ਬਣਿਆ, ਪੰਜਵਾਂ ਤੇ ਉਹ ਆਪ ਬੋਲਦਾ, ਮੈਂ ਨਹੀਂ ਬੋਲਦਾ, ਬੋਲਦਾ ਮੇਰੇ ਵਿੱਚ ਮੇਰਾ ਯਾਰ ਬੋਲਦਾ। ਵਾਹ ਜੀ ਵਾਹ, ਵਾਹ ਜੀ ਵਾਹ।